ਅਸੀਂ ਐਜ਼ ਅ ਫੈਮਿਲੀ ਹਮੇਸ਼ਾ ਇਸ ਚੀਜ਼ ਨੂੰ ਚੜ੍ਹਦੀ ਕਲਾ ਦੇ ਵਿੱਚ ਹੀ ਲਿਆ ਹੈ ਕਿ ਮੇਰੇ ਫਾਦਰ ਸਾਹਿਬ ਨੇ ਮੰਗ ਕੇ ਇਹ ਦਾਤ ਲਈ ਸੀਗੀ। ਤੇ ਪੰਜਾਬ ਦੇ ਵਿੱਚ ਡਿਸਅਪੀਅਰੈਂਸਿਸ ਤੇ ਪੰਜਾਬ ਦੇ ਵਿੱਚ ਫੇਕ ਐਨਕਾਊਂਟਰਸ ਰੁਕੇ ਆ ਤਾਂ ਉਹ ਇੱਕ ਖਾਲੜੇ ਦੀ ਕੁਰਬਾਨੀ ਨਾਲ। ਪਰ ਇਹੀ ਇੱਕ ਲਾਸ਼ ਜਿਹੜੀ ਹੈ ਸਭ ਤੋਂ ਮਹਿੰਗੀ ਪਈ ਉਹਨਾਂ ਨੂੰ। ਜਦੋਂ ਉਹਨਾਂ ਨੇ ਕੈਨੇਡਾ ਦੀ ਧਰਤੀ ਤੇ ਗਏ ਸੀ ਉਹਨਾਂ ਨੇ ਕਿਹਾ ਸੀ ਮੈਂ ਉਸ ਮੁੱਦੇ ਤੇ ਗੱਲ ਕਰਨਾ ਹੈ ਤੇ ਮੈਂ ਉਸੇ ਮੁੱਦੇ ਨੂੰ ਲੈ ਕੇ ਹੀ ਲੜਨਾ ਚਾਹੁੰਦਾ ਤੇ ਉਸੇ ਮੁੱਦੇ ਲਈ ਹੀ ਖਾਲੜੇ ਨੂੰ ਜਾਣਿਆ ਜਾਊਗਾ ਜੋ ਲਾਵਾਰਸ ਲਾਸ਼ਾਂ ਦਾ ਵਾਰਿਸ ਹੈ ਤੇ ਹਿਊਮਨ ਰਾਈਟਸ ਦਾ ਜਿਹੜਾ ਉਹਨਾਂ ਦਾ ਕੰਮ ਸੀਗਾ। ਜੋ ਜਸਵੰਤ ਸਿੰਘ ਖਾਲੜਾ ਦਾ ਕੰਮ ਐਕਚੁਅਲੀ ਅੱਜ ਤੱਕ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਿਆ। ਜਿਹੜੇ ਕਾਤਲ ਉਹ ਆਪ ਨਹੀਂ ਇਹ ਕਹਿ ਸਕੇ ਕੁਛ ਕਿ ਅਸੀਂ ਕੁਛ ਕਰ ਮਤਲਬ ਇਸ ਬੰਦੇ ਦੀ ਕੋਈ ਗਲਤੀ ਵੀ ਸੀ। ਸਿੱਖਾਂ ਨੂੰ ਜਿਸ ਹਿਸਾਬ ਦੇ ਨਾਲ ਅੱਤਵਾਦੀ ਗਰਦਾਨਿਆ ਜਾ ਰਿਹਾ ਸੀਗਾ, ਇੱਕ ਜਸਵੰਤ ਸਿੰਘ ਖਾਲੜੇ ਦੀ ਇੱਕ ਸ਼ਹਾਦਤ ਐਸੀ ਹੈ ਜਿਹੜੀ ਉਹ ਸਾਫ਼ ਕਰ ਦਿੰਦੀ ਹੈ। ਇਲੈਕਸ਼ਨ ਦੇ ਵਿੱਚ ਜਾਣ ਦਾ ਜਿਹੜਾ ਸਟੈਪ ਸੀਗਾ ਉਹ ਸਿਰਫ ਇਸ ਲਈ ਲਿਆ ਗਿਆ ਸੀ ਕਿ ਅਸੀਂ ਇਸ ਚੀਜ਼ ਨੂੰ ਦੁਬਾਰਾ ਲਿਆਉਣਾ ਚਾਹੁੰਦੇ ਹਾਂ, ਇਸ ਟੌਪਿਕ ਤੇ ਗੱਲ ਹੋਣੀ ਚਾਹੀਦੀ ਹੈ। ਨਾ ਤਾਂ ਸਾਡੇ ਕੋਲ ਇੰਨੇ ਪੈਸੇ ਸੀ, ਨਾ ਹੀ ਇੰਨੀ ਤਾਕਤ ਸੀ, ਨਾ ਹੀ ਇੰਨਾ ਨੈਟਵਰਕ ਸੀਗਾ ਜੋ ਇੱਕ ਜਿਹੜੀਆਂ ਪਾਰਟੀਆਂ ਹੁੰਦੀਆਂ ਸਿਆਸੀ ਪਾਰਟੀਆਂ ਉਹਨਾਂ ਕੋਲ ਹੁੰਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਹਰ ਕੋਈ ਬੱਚਾ ਜਾਣਦਾ ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਲੋਕ ਸਿੱਖੀ ਜਗਤ ਨੂੰ ਪੜ੍ਹਦੇ ਨੇ, ਸਿੱਖ ਨੇ, ਪੰਜਾਬੀ ਨੇ, ਮਨੁੱਖੀ ਅਧਿਕਾਰਾਂ ਦੀ ਗੱਲਬਾਤ ਕਰਦੇ ਨੇ ਤਾਂ ਉਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਜਾਣਦੇ ਨੇ। ਉਹਨਾਂ ਦੀ ਸਪੁੱਤਰੀ ਸਾਡੇ ਨਾਲ ਆ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬਹੁਤਾ ਔਖਾ ਹੈ ਜੋ ਉਹਨਾਂ ਨੇ ਕਾਰਜ ਕੀਤਾ ਸੀ ਉਹਨਾਂ ਟਾਈਮਾਂ ਦੇ ਵਿੱਚ। ਸਟੇਟ ਵਰਸਸ ਹੋ ਕੇ ਲੜਨਾ ਬਹੁਤ ਔਖਾ ਹੈ। ਅੱਜ ਇਸ ਤਰੀਕੇ ਨਾਲ ਲੋਕ ਉਹਨਾਂ ਨੂੰ ਯਾਦ ਕਰਦੇ ਨੇ, ਕੌਮ ਉਹਨਾਂ ਨੂੰ ਯਾਦ ਕਰਦੀ ਹੈ। ਜਦੋਂ ਕੌਮ ਦੇ ਵਿੱਚ ਜਾਂਦੇ ਹੋ, ਜਦੋਂ ਸ਼ਹੀਦੀ ਸਮਾਗਮਾਂ 'ਚ ਜਾਂਦੇ ਹੋ ਤਾਂ ਕਿਹੋ ਜਿਹੇ ਵਿਚਾਰਾਂ ਦੇ ਆਦਾਨ ਪ੍ਰਦਾਨ ਹੁੰਦੇ ਆ? ਹਾਂਜੀ, ਗੱਲ ਇਹ ਹੈ ਕਿ ਹਰ ਇੱਕ ਸਿੱਖ ਨੂੰ ਜਿਹੜੀ ਸੇਧ ਹੈ ਉਹ ਅਸੀਂ ਆਪਣੇ ਗੁਰੂ ਸਾਹਿਬਾਨਾਂ ਤੋਂ ਲੈਂਦੇ ਹਾਂ, ਗੁਰੂ ਸਾਹਿਬਾਨਾਂ ਦੀ ਲਾਈਫ ਤੋਂ ਲੈਂਦੇ ਹਾਂ। ਸੋ ਜਿਹੜੀ ਮੇਰੇ ਫਾਦਰ ਸਾਹਿਬ ਨੂੰ ਵੀ ਸੇਧ ਮਿਲੀ ਹੈ ਉਹ ਗੁਰੂ ਸਾਹਿਬਾਨਾਂ ਦੀ ਤੋਂ ਹੀ ਇੰਸਪਾਇਰ ਹੋਏ ਸੀਗੇ। ਸ਼ਹਾਦਤਾਂ ਜਿਹੜੀਆਂ ਆ ਉਹ ਆਰਾਮ ਨਾਲ ਨਹੀਂ ਮਿਲਦੀਆਂ। ਉਹਨਾਂ ਨੇ ਆਪਦੀ ਜਿਹੜੀ ਸਪੀਚ ਹੈ ਉਹਦੇ 'ਚ ਵੀ ਕਿਹਾ ਸੀਗਾ ਕਿ ਸਭ ਤੋਂ ਵੱਡੀ ਦਾਤ ਹੈ ਜਿਹੜੀ ਮਿਲਦੀ ਕੋਈ ਸਿੱਖ ਮੰਗ ਸਕਦਾ ਹੈ ਅਤੇ ਗੁਰਗੱਦੀ ਤੋਂ ਬਾਅਦ ਜੇ ਗੁਰੂ ਸਾਹਿਬ ਨੇ ਕਿਸੇ ਨੂੰ ਸਭ ਤੋਂ ਵੱਡੀ ਦਾਤ ਦਿੱਤੀ ਅਤੇ ਉਹ ਸ਼ਹਾਦਤ ਦੀ ਦਾਤ ਹੈ। ਸੋ ਅਸੀਂ ਐਜ਼ ਅ ਫੈਮਿਲੀ ਹਮੇਸ਼ਾ ਇਸ ਚੀਜ਼ ਨੂੰ ਚੜ੍ਹਦੀ ਕਲਾ ਦੇ ਵਿੱਚ ਹੀ ਲਿਆ ਹੈ ਕਿ ਮੇਰੇ ਫਾਦਰ ਸਾਹਿਬ ਨੇ ਮੰਗ ਕੇ ਇਹ ਦਾਤ ਲਈ ਸੀਗੀ ਗੁਰੂ ਸਾਹਿਬ ਤੋਂ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਦਿੱਤੀ ਸੀ। ਅਤੇ ਇਸ ਗੱਲ ਦਾ ਸਾਨੂੰ ਛੋਟੇ ਹੁੰਦਿਆਂ ਤੋਂ ਹੀ ਮਾਣ ਸੀ ਕਿ ਇਹ ਜਿਹੜਾ ਕਾਰਜ ਹੈ ਪੰਜਾਬ ਦੇ ਵਿੱਚ ਜੋ ਨਸਲਕੁਸ਼ੀ ਹੋ ਰਹੀ ਸੀਗੀ, ਜਿਹੜਾ ਸਟੇਟ ਅੱਤਵਾਦ ਉਸ ਵੇਲੇ ਵਧਿਆ ਹੋਇਆ ਸੀਗਾ, ਉਸ ਚੀਜ਼ ਨੂੰ ਠੱਲ ਪਾਉਣ ਦੇ ਲਈ ਜੇ ਪੰਜਾਬ ਦੇ ਵਿੱਚ ਡਿਸਅਪੀਅਰੈਂਸਿਸ ਤੇ ਪੰਜਾਬ ਦੇ ਵਿੱਚ ਫੇਕ ਐਨਕਾਊਂਟਰਸ ਰੁਕੇ ਆ ਤਾਂ ਉਹ ਇੱਕ ਖਾਲੜੇ ਦੀ ਕੁਰਬਾਨੀ ਨਾਲ। ਜਦੋਂ 25,001 ਉਹਨਾਂ ਨੇ ਬਣਾ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਉਹ ਠੱਲ ਪਈ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਵੀ ਜਿਹੜਾ ਇਹ ਜਸਵੰਤ ਸਿੰਘ ਖਾਲੜਾ ਵੀ ਉਸੇ ਤਰ੍ਹਾਂ ਹੀ ਅਸੀਂ ਖੁਰਦ-ਬੁਰਦ ਕਰ ਦੇਵਾਂਗੇ ਅਤੇ ਸਾਨੂੰ ਕੋਈ ਹੋਰ ਪੁੱਛੂਗਾ ਨਹੀਂ। ਪਰ ਇਹੀ ਇੱਕ ਲਾਸ਼ ਜਿਹੜੀ ਹੈ ਸਭ ਤੋਂ ਮਹਿੰਗੀ ਪਈ ਉਹਨਾਂ ਨੂੰ। ਸੋ ਜਦੋਂ ਅਸੀਂ ਹੁਣ ਪਹਿਲਾਂ ਜਦ 6 ਸਤੰਬਰ 1995 'ਚ ਮੇਰੇ ਫਾਦਰ ਸਾਹਿਬ ਨੂੰ ਚੁੱਕਿਆ ਗਿਆ, 27 ਸਾਲ ਹੋ ਚੁੱਕੇ ਨੇ ਅਤੇ ਉਸ ਤੋਂ ਬਾਅਦ ਹੁਣ ਜੇ ਅਸੀਂ ਦੁਨੀਆ ਪੱਧਰ 'ਤੇ ਦੇਖੀਏ ਤਾਂ ਜਿਹੜੀ ਸਾਡੀ ਸਿੱਖ ਕੌਮ ਹੈ ਉਹਨਾਂ ਨੇ ਬਹੁਤ ਮਾਣ ਸਤਿਕਾਰ ਪਰਿਵਾਰ ਨੂੰ ਵੀ ਦਿੱਤਾ ਹੈ ਅਤੇ ਪਰ ਜੋ ਸ਼ਹੀਦ ਜਸਵੰਤ ਸਿੰਘ, ਕਿਉਂਕਿ ਸ਼ਹੀਦ ਜਿਹੜੇ ਉਹ ਕੌਮ ਦੇ ਸਰਮਾਇਆ ਹੁੰਦੇ ਆ, ਪਰਿਵਾਰਾਂ ਦੇ ਪਰਸਨਲ ਨਹੀਂ ਹੁੰਦੇ। ਸੋ ਜਿੱਥੇ ਜਿੱਥੇ ਵੀ ਸਿੱਖ ਵੱਸਦੇ ਨੇ ਉਹ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦੇ ਨੇ। ਅਤੇ ਜਿਵੇਂ ਮੇਰੇ ਫਾਦਰ ਸਾਹਿਬ ਨੇ ਆਪਣੀ ਸਪੀਚ ਦੇ ਵਿੱਚ ਬੜਾ ਸਪਸ਼ਟ ਸ਼ਬਦਾਂ 'ਚ ਕਿਹਾ ਸੀਗਾ ਕਿ ਸਿੱਖ ਕੌਮ ਦੇ ਵਿੱਚ ਬਹੁਤ ਮੁੱਦੇ ਨੇ ਅਤੇ ਬਹੁਤ ਕੌਮੀ ਸੰਘਰਸ਼ ਚੱਲ ਰਹੇ ਨੇ, ਆਪਣੇ ਘਰ ਦੀ ਗੱਲ ਵੀ ਕਰਦੇ ਨੇ, ਪਰ ਸਭ ਤੋਂ ਜਿਹੜਾ ਇੱਕ ਉਹਦੇ ਵਿੱਚ ਏਜੰਡਾ ਸੀ ਉਹ ਮਨੁੱਖੀ ਹੱਕਾਂ ਦਾ ਆ ਅਤੇ ਮਨੁੱਖੀ ਹੱਕਾਂ 'ਚੋਂ ਵੀ ਜਿਹੜੀ 25,000 ਲਾਵਾਰਸ ਲਾਸ਼ਾਂ ਦੀ ਗੱਲ ਹੈ
ਉਹ ਮੈਂ ਅੱਜ ਉੱਥੇ ਜਦੋਂ ਉਹਨਾਂ ਨੇ ਕੈਨੇਡਾ ਦੀ ਧਰਤੀ ਤੇ ਗਏ ਸੀ ਉਹਨਾਂ ਨੇ ਕਿਹਾ ਸੀ ਮੈਂ ਉਸ ਮੁੱਦੇ ਤੇ ਗੱਲ ਕਰਨ ਆਇਆ ਤੇ ਮੈਂ ਉਸੇ ਮੁੱਦੇ ਨੂੰ ਲੈ ਕੇ ਹੀ ਲੜਨਾ ਚਾਹੁੰਦਾ ਤੇ ਉਸੇ ਮੁੱਦੇ ਲਈ ਹੀ ਖਾਲੜੇ ਨੂੰ ਜਾਣਿਆ ਜਾਊਗਾ ਜੋ ਲਾਵਾਰਸ ਲਾਸ਼ਾਂ ਦਾ ਵਾਰਿਸ ਹੈ ਤੇ ਹਿਊਮਨ ਰਾਈਟਸ ਦਾ ਜਿਹੜਾ ਉਹਨਾਂ ਦਾ ਕੰਮ ਸੀਗਾ ਉਸ ਕਰਕੇ ਜੋ ਖਾਲੜਾ ਜਿਹੜਾ ਹੈ ਉਹ ਹਮੇਸ਼ਾ ਲਈ ਜਾਣਿਆ ਜਾਊਗਾ ਨਾ ਸਿਰਫ ਵਿਦਿਨ ਸਿੱਖ ਕਮਿਊਨਿਟੀ ਪਰ ਜਿਹੜੀਆਂ ਹੋਰ ਕਮਿਊਨਿਟੀਜ਼ ਵੀ ਆ ਜਿੱਥੇ ਡਿਸਅਪੀਅਰੈਂਸਿਸ ਹੁੰਦੇ ਆ ਫੇਕ ਇਨਕਾਊਂਟਰਸ ਹੁੰਦੇ ਆ ਉਹਦੇ ਤੇ ਵਿੱਚ ਹਿਊਮਨ ਰਾਈਟਸ ਦੀਆਂ ਵਾਇਓਲੇਸ਼ਨਸ ਹੁੰਦੀਆਂ ਉਹ ਲੋਕ ਜਿਹੜੇ ਆ ਉਹ ਖਾਲੜੇ ਤੋਂ ਇਨਸਪਾਇਰ ਹੁੰਦੇ ਆ ਤੇ ਉਸ ਚੀਜ਼ ਨੂੰ ਜਿਹੜਾ ਹੈ ਉਹ ਜਿਵੇਂ ਵੀ ਐਡਵੋਕੇਸੀ ਕਰ ਸਕਦੇ ਆ ਉਹ ਕਰਦੇ ਆ ਸੋ ਇਹ ਚੀਜ਼ ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਤੇ ਮੇਰਾ ਖਿਆਲ ਕੌਮ ਦੇ ਲਈ ਵੀ ਮਾਣ ਵਾਲੀ ਗੱਲ ਹੈ। ਅੱਛਾ ਜਿਵੇਂ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਵਿਚਰਦੇ ਹੋ ਉਹਨਾਂ ਦੇ ਨਾਮ ਤੇ ਪਾਰਕ ਬਣਿਆ ਹੋਰ ਵੀ ਕੁਝ ਕੁ ਲੋਕ ਨੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨੇ ਵਰਲਡ ਦੇ ਵਿੱਚ ਤੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਉਹਨਾਂ ਦੇ ਕਾਰਜ ਕਰਕੇ ਆਉਂਦਾ ਜਦੋਂ ਇੱਥੋਂ ਦੀ ਜਨਰੇਸ਼ਨਸ ਦੇ ਵਿੱਚ ਤੁਸੀਂ ਵਿਚਰਦੇ ਹੋ ਖਾਸ ਕਰਕੇ ਸਿੱਖ ਹਲਕਿਆਂ ਦੇ ਵਿੱਚ ਪੰਜਾਬੀ ਹਲਕਿਆਂ ਦੇ ਵਿੱਚ ਤਾਂ ਕਿਹੋ ਜਿਹੀ ਗੱਲਬਾਤ ਹੁੰਦੀ ਹੈ? ਹਾਲੇ ਤਾਈਂ ਮੈਂ ਤਾਂ ਕਹੂੰਗੀ ਕਿ ਹਮੇਸ਼ਾ ਜੋ ਹੰਗਾਰਾ ਹੈ ਉਹ ਪੋਜ਼ਿਟਿਵ ਹੀ ਮਿਲਿਆ ਹੈ ਸਾਨੂੰ ਜਿਹੜੇ ਆਪਣੀ ਕਮਿਊਨਿਟੀ ਤੋਂ ਵੀ ਤੇ ਆਪਣੀ ਕਮਿਊਨਿਟੀ ਤੋਂ ਬਾਅਦ ਵੀ ਜੇ ਜੋ ਜਸਵੰਤ ਸਿੰਘ ਖਾਲੜਾ ਦਾ ਕੰਮ ਐਕਚੁਅਲੀ ਅੱਜ ਤੱਕ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਿਆ ਈਵਨ ਕਿ ਜਿਹੜੀ ਸਟੇਟ ਵੀ ਨਹੀਂ ਕਰ ਸਕੀ ਉਹ ਪੁਲਿਸ ਵਾਲੇ ਵੀ ਜਿਨ੍ਹਾਂ ਦੇ ਖਿਲਾਫ ਇਹ ਕੇਸ ਚੱਲਿਆ ਸੀਗਾ ਉਹ ਵੀ ਡਿਫੈਂਸ ਦੇ ਵਿੱਚ ਹੀ ਲੜੇ ਸਾਰਾ ਕੇਸ ਕਿ ਇਹ ਬੰਦੇ ਤੇ ਤਾਂ ਕੋਈ ਦੋਸ਼ ਹੀ ਹੈ ਨਹੀਂ ਸੀ ਇਹ ਬੰਦਾ ਤਾਂ ਸਾਨੂੰ ਚਾਹੀਦਾ ਹੀ ਨਹੀਂ ਸੀ ਤੇ ਅਸੀਂ ਇਹਨੂੰ ਚੁੱਕਿਆ ਨਹੀਂ ਸੋ ਇਹ ਜਿਹੜੇ ਕਾਤਲ ਆ ਉਹ ਆਪ ਨਹੀਂ ਇਹ ਕਹਿ ਸਕੇ ਕੁਛ ਕਿ ਅਸੀਂ ਕੁਛ ਕਰ ਮਤਲਬ ਇਸ ਬੰਦੇ ਦੀ ਕੋਈ ਗਲਤੀ ਵੀ ਸੀਗੀ ਸੋ ਉਹ ਉਸ ਗੱਲੋਂ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਨਾਮ ਇਸ ਤਰ੍ਹਾਂ ਮਤਲਬ ਕਿ ਕਹਿ ਲਓ ਕਿ ਸਿੱਖਾਂ ਨੂੰ ਜਿਸ ਹਿਸਾਬ ਦੇ ਨਾਲ ਅੱਤਵਾਦੀ ਗਰਦਾਨਿਆ ਜਾ ਰਿਹਾ ਸੀਗਾ ਇੱਕ ਜਸਵੰਤ ਸਿੰਘ ਖਾਲੜੇ ਦੀ ਇੱਕ ਸ਼ਹਾਦਤ ਐਸੀ ਹੈ ਜਿਹੜੀ ਉਹ ਸਾਫ਼ ਕਰ ਦਿੰਦੀ ਹੈ ਸਟੇਟ ਦਾ ਨੈਰੇਟਿਵ ਜਿਹੜਾ ਉਹਨੂੰ ਖਾਰਜ ਕਰ ਦਿੰਦੀ ਹੈ। ਅੱਛਾ ਮਾਤਾ ਜੀ ਚੋਣ ਲੜੇ ਉਸ ਤੋਂ ਬਾਅਦ ਉਹਨਾਂ ਨੂੰ ਫਤਵਾ ਨਹੀਂ ਮਿਲਿਆ ਇਹ ਵੀ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਗਿਲਾ ਹੈ ਕਿ ਕੌਮ ਨੇ ਉਹਨਾਂ ਨੂੰ ਸਾਥ ਨਹੀਂ ਦਿੱਤਾ ਜਾਂ ਲੋਕਾਂ ਨੇ ਸਾਥ ਨਹੀਂ ਜੀ ਕੋਈ ਗਿਲਾ ਨਹੀਂ ਅਸੀਂ ਉਦੋਂ ਇਲੈਕਸ਼ਨ ਲੜਨ ਵੇਲੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਇੱਕ ਪੋਲੀਟੀਕਲ ਫੈਮਿਲੀ ਨਹੀਂ ਹੈਗੇ ਅਸੀਂ ਐਕਟਿਵਿਸਟ ਫੈਮਿਲੀ ਹਾਂ ਤੇ ਅਸੀਂ ਇਹ ਇਲੈਕਸ਼ਨ ਕਿਉਂਕਿ ਪੰਜਾਬ ਦੇ ਵਿੱਚ ਮੁੱਦੇ ਜਿਹੜੇ ਸੀ ਉਹ ਖਤਮ ਹੋ ਰਹੇ ਸੀਗੇ ਉਹਦੇ ਵਿੱਚ ਸਿੱਖਾਂ ਦੀ ਜਿਹੜੀ 84 ਤੋਂ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ ਉਹ ਜਿਹੜਾ ਹੈ ਉਹ ਇਲੈਕਸ਼ਨ ਦੇ ਵਿੱਚ ਕੋਈ ਮੁੱਦਾ ਬਚਿਆ ਹੀ ਨਹੀਂ ਸੀਗਾ ਜਦ ਕਿ ਉਹ ਹਲੇ ਚੈਪਟਰ ਕਲੋਜ਼ ਨਹੀਂ ਹੋਇਆ ਤੇ ਇਲੈਕਸ਼ਨ ਦੇ ਵਿੱਚ ਜਾਣ ਦਾ ਜਿਹੜਾ ਸਟੈਪ ਸੀਗਾ ਉਹ ਸਿਰਫ ਇਸ ਲਈ ਲਿਆ ਗਿਆ ਸੀ ਕਿ ਅਸੀਂ ਇਸ ਚੀਜ਼ ਨੂੰ ਦੁਬਾਰਾ ਲਿਆਉਣਾ ਚਾਹੁੰਦੇ ਹਾਂ ਇਸ ਟੌਪਿਕ ਤੇ ਗੱਲ ਹੋਣੀ ਚਾਹੀਦੀ ਹੈ ਇਹ ਮੁੱਦਾ ਦੁਬਾਰਾ ਮਰਨਾ ਨਹੀਂ ਚਾਹੀਦਾ ਹਲੇ ਤੇ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਉਹ ਕਾਫੀ ਹੱਦ ਤੱਕ ਜਿਹੜਾ ਹੈ ਉਹ ਕਾਮਯਾਬ ਰਿਹਾ ਜਿਹੜੀ 2,15,000 ਜਿਹੜੀ ਵੋਟ ਪਈ ਹੈ ਉਹ ਆਪਦੀ ਜ਼ਮੀਰ ਦੇ ਉੱਤੇ ਵੋਟ ਪਈ ਹੈ ਨਾ ਤਾਂ ਸਾਡੇ ਕੋਲ ਇੰਨੇ ਪੈਸੇ ਸੀ ਨਾ ਹੀ ਇੰਨੀ ਤਾਕਤ ਸੀ ਨਾ ਹੀ ਇੰਨਾ ਨੈਟਵਰਕ ਸੀਗਾ ਜੋ ਇੱਕ ਜਿਹੜੀਆਂ ਪਾਰਟੀਆਂ ਹੁੰਦੀਆਂ ਸਿਆਸੀ ਪਾਰਟੀਆਂ ਉਹਨਾਂ ਕੋਲ ਹੁੰਦਾ ਆ ਉਹ ਆਪਦੀ ਬਦਮਾਸ਼ੀ ਦੇ ਸਿਰ ਤੇ ਵੀ ਵੋਟਾਂ ਪਵਾ ਲੈਂਦੇ ਆ ਉਹ ਲਾਲਚ ਦੇ ਸਿਰ ਤੇ ਵੀ ਪਵਾ ਲੈਂਦੇ ਆ ਪਰ ਇਹ ਹਾਂਜੀ ਅਸੀਂ ਤਾਂ ਧੰਨਵਾਦੀ ਹਾਂ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਉੱਥੇ ਵੋਟ ਪਾਈ ਸੀ ਉਹਨਾਂ ਨੇ ਆਪਦੀ ਜ਼ਮੀਰ ਦੀ ਆਵਾਜ਼ ਸੁਣ ਕੇ ਜਿਹੜੀ ਆ ਉਹ ਵੋਟ ਪਾਈ ਸੀ ਠੀਕ ਹੈ ਹਾਰ ਜਿੱਤ ਤਾਂ ਹੋਣੀ ਹੁੰਦੀ ਹੈ ਤੇ ਪਰ ਇਹ ਹੈ ਕਿ ਇੱਕ ਮੈਸੇਜ ਬਹੁਤ ਸਟਰੋਂਗ ਗਿਆ ਸੀਗਾ ਉਹਦੇ ਨਾਲ ਕਿ ਪੰਜਾਬ ਦੇ ਖਡੂਰ ਸਾਹਿਬ ਹਲਕੇ ਦੇ ਵਿੱਚ ਹੱਲੇ ਵੀ 2 ਲੱਖ ਲੋਕ ਐਸੇ ਹੈਗੇ ਨੇ ਜਿਹੜੇ ਸਿਧਾਂਤ ਤੇ ਖੜ ਕੇ ਕੁਝ ਕਰ ਸਕਣਗੇ ਸੋ ਇਹ ਪੰਜਾਬ ਨੂੰ ਇੱਕ ਵੱਡਾ ਮੈਸੇਜ ਸੀ ਤੇ ਸਾਡਾ ਆਈ ਥਿੰਕ ਇਹ ਇੱਕ ਵੱਡਾ ਮੰਤਵ ਸੀਗਾ ਕਿ ਇਲੈਕਸ਼ਨ 'ਚ ਜਾਣ ਦਾ ਕਿ ਲੋਕਾਂ ਨੂੰ ਥੋੜਾ ਹਲੂਣਾ ਦਈਏ ਤੇ ਉਹ ਮੰਤਵ ਸਾਡੇ ਲਈ ਪੂਰਾ ਹੋਇਆ। ਹੁਣ ਚਰਚਾ ਚੱਲ ਰਹੀ ਹੈ ਜਾਂ ਹੁਣ ਲੋਕ ਥੋੜਾ ਜਿਹਾ ਦਾਇਰਾ ਲੋਕਾਂ ਦਾ ਮੋਕਲਾ ਹੋਇਆ ਲੋਕਾਂ ਨੇ ਵੀ ਜੇਰਾ ਕੱਢਿਆ ਸਿੱਖ ਕਤਲੇਆਮ ਨੂੰ ਲੋਕ ਹੁਣ ਜੈਨੋਸਾਈਡ ਕਹਿਣ ਲੱਗੇ ਨੇ ਪਹਿਲਾਂ ਦੰਗੇ ਕਹਿੰਦੇ ਰਹੇ ਹੁਣ ਤੱਕ ਇੰਡੀਆ ਦੇ ਵਿੱਚ ਵੀ ਇੱਕ ਤਬਕਾ ਹੈ ਜਿਹੜਾ ਇਹਨੂੰ ਜੈਨੋਸਾਈਡ ਕਹਿੰਦਾ ਪਹਿਲਾਂ ਨਹੀਂ ਸੀ ਮੰਨਦੇ ਉਹ ਹੁਣ ਦਲਜੀਤ ਦੀ ਫਿਲਮ ਵੀ ਆਈ ਹੈ ਤੁਹਾਨੂੰ ਲੱਗਦਾ ਕਿ ਜਿਵੇਂ ਜਿਵੇਂ ਇਹ ਚਰਚਾ ਆਪਾਂ ਜ਼ਿਆਦਾ ਕਰਦੇ ਹਾਂ ਜਿਵੇਂ ਜਿਵੇਂ ਸਾਡੀਆਂ ਜਨਰੇਸ਼ਨਸ ਨੂੰ ਪਤਾ ਲੱਗਦਾ ਹੈ ਸੋਸ਼ਲ ਮੀਡੀਆ ਤੇ ਚਰਚਾ ਕਰਦੇ ਆ ਇਕੱਠ ਹੁੰਦੇ ਆ ਸ਼ਹੀਦੀ ਸਮਾਗਮ ਹੁੰਦੇ ਆ ਇਹਨਾਂ ਨਾਲ ਸਗੋਂ ਹੋਰ ਕੌਮ ਦੀ ਗੱਲ ਜਾਂ ਸ਼ਹੀਦਾਂ ਦੀ ਗੱਲ ਜਾਂ ਮਸਲੇ ਚੁੱਕਣ ਦੇ ਵਿੱਚ ਸਾਨੂੰ ਮਦਦ ਮਿਲਦੀ। ਹਾਂਜੀ ਦੇਖੋ ਇਵੈਂਚੁਅਲੀ ਕੋਈ ਵੀ ਜਿਹੜਾ ਵੱਡਾ ਇਤਿਹਾਸ ਦਾ ਪੰਨਾ ਹੁੰਦਾ ਹੈ ਉਹਨੇ ਜਦੋਂ ਸਥਾਪਿਤ ਹੋਣਾ ਹੁੰਦਾ ਆ ਲੋਕਾਂ ਦੇ ਮਨਾਂ ਦੇ ਵਿੱਚ ਉਹਨੂੰ ਥੋੜਾ ਟਾਈਮ ਲੱਗਦਾ ਹੈ 20-25 ਸਾਲ ਲੱਗਦੇ ਆ ਤੇ ਇੱਕ ਜਿਹੜੀ ਟ੍ਰਾਂਜੀਸ਼ਨ ਟੈਕਨੋਲੋਜੀ ਦੀ ਆਈ ਆ ਕਿਉਂਕਿ ਉਸ ਜੇ ਆਪਾਂ 2005-10 ਤੱਕ ਵੀ ਦੇਖੀਏ ਤਾਂ ਸਾਰਾ ਨੈਰੇਟਿਵ ਜਿਹੜਾ ਸਟੇਟ ਕੰਟਰੋਲਡ ਸੀ ਤੇ ਉਹ ਲੈਂਗੁਏਜ ਵੀ ਉਹੀ ਯੂਜ਼ ਹੋਈ ਹੈ
ਹੁਣ ਆਪਰੇਸ਼ਨ ਬਲੂ ਸਟਾਰ ਜਾਂ ਹੁਣ ਅੱਜ ਦੀ ਡੇਟ 'ਚ ਸਾਕਾ ਨੀਲਾ ਤਾਰਾ ਨੂੰ ਵੀ ਜਿਹੜਾ ਹੈ ਉਹ ਦਰਬਾਰ ਸਾਹਿਬ ਤੇ ਹਮਲੇ ਦੀ ਰੂਪ ਦੇ ਵਿੱਚ ਕਿਹਾ ਜਾਂਦਾ ਹੈ ਹਨਾ। ਸੋ ਵਰਡਸ ਜਿਹੜੇ ਸੀਗੇ ਕਈ ਲੋਕ ਡੈਲੀਬਰੇਟਲੀ ਯੂਜ਼ ਕਰਦੇ ਆ ਦੰਗੇ, ਪਰ ਕਈਆਂ ਦੇ ਮਨ ਦੇ ਵਿੱਚ ਜਾਂ ਜ਼ਬਾਨ ਦੇ ਵਿੱਚ ਉਹ ਵਾੜ ਦਿੱਤੇ ਗਏ ਆ ਕਿ ਉਹ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਇਹਨੂੰ ਦੰਗੇ ਕਹਿ ਤੇ ਮਾਨਸਿਕਤਾ ਤੇ ਥੋਪ ਦਿੱਤੇ। ਹਾਂਜੀ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਵਰਡ ਯੂਜ਼ ਨਹੀਂ ਕਰ ਸਕਦੇ। ਸੋ ਇਹ ਚੀਜ਼ ਇਵੈਂਚੁਅਲੀ ਲੋਕ ਐਜੂਕੇਟ ਹੋ ਰਹੇ ਐਂਡ ਆਈ ਥਿੰਕ ਇਹ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਓਪਨਨੈਸ ਹੋਈ ਹੈ ਹੁਣ ਲੋਕਾਂ ਦੇ ਆਪਦੇ ਵਿਚਾਰ ਪ੍ਰਗਟ ਕਰਨ ਦੀ, ਉਸ ਚੀਜ਼ ਨੇ ਸਟੇਟ ਨੈਰੇਟਿਵ ਨੂੰ ਜਿਹੜਾ ਹੈ ਉਹ ਠੱਲ ਪਾਈ ਹੈ। ਸੋ ਆਈ ਥਿੰਕ ਉਹਦਾ ਫਾਇਦਾ ਵੀ ਹੈ ਮਤਲਬ ਕਿ ਹੁਣ ਇੱਕ ਦੂਸਰੀ ਗੱਲ ਇਹ ਕਿ ਜਿਹੜੇ ਸਿੱਖ ਕੌਮ ਹੈ ਹੁਣ ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਵਸ ਚੁੱਕੀ ਹੈ ਤੇ ਉਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕਰ ਲਿਆ। ਫਾਈਨੈਂਸ਼ੀਅਲੀ ਜਦੋਂ ਸਟਰੋਂਗ ਹੋ ਜਾਂਦੀਆਂ ਹੈ ਕਮਿਊਨਿਟੀਜ਼ ਤਾਂ ਉਹ ਆਪਣੀ ਗੱਲ ਜਿਹੜੀ ਉਹ ਕਰਨ ਲੱਗ ਜਾਂਦੀਆਂ। ਹਾਂਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਆਪਣੇ ਨਾਲ ਨਵਕਿਰਨ ਕੌਰ ਖਾਲੜਾ ਜੀ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ। ਸੋ ਉਹਨਾਂ ਦਾ ਕਹਿਣਾ ਹੀ ਸੀਗਾ ਕਿ ਹੁਣ ਹੌਲੀ ਹੌਲੀ ਦਾਇਰਾ ਜਿਹੜਾ ਉਹ ਮੋਕਲਾ ਹੋਇਆ ਵਾ ਤੇ ਲੋਕ ਗੱਲ ਕਰਨ ਲੱਗੇ ਨੇ, ਜਿਹੜੀ ਕਿ ਗੱਲ ਕਰਨੀ ਚਾਹੀਦੀ ਹੈ ਲੋਕਾਂ ਨੂੰ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭ